ਟਰੇਸੀ ਗੁਰੂ ਘਰ ਦੇ ਸੇਵਾਦਾਰ ਭਾਈ ਅਵਤਾਰ ਸਿੰਘ, ਜਿਨ੍ਹਾਂ ਨੂੰ ਅਬਡਕਟ ਕੀਤਾ ਗਿਆ ਸੀ, ਜਿਨ੍ਹਾਂ ਨੂੰ ਧੱਕੇ ਨਾਲ ਚੱਕ ਕੇ ਲੈ ਗਿਆ ਸੀ, ਉਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਬਹੁਤ ਹੀ ਮਾੜਾ ਕੰਮ ਹੋਇਆ ਆ। ਸੋ ਉਸ ਸਬੰਧ ਦੇ ਵਿੱਚ ਕੱਲ ਗੁਰਦੁਆਰਾ ਸਾਹਿਬ ਟਰੇਸੀ, ਜਿਹੜਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਆ, ਉੱਥੇ ਕਾਉਂਟੀ ਦੇ ਸ਼ੈਰਿਫ ਤੇ ਸਰਮੈਕੀਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਪਹੁੰਚੇ ਹੋਏ ਆ। ਉਹਨਾਂ ਨੇ ਪੂਰੀ ਡਿਟੇਲ 'ਚ ਇਨਫੋਰਮੇਸ਼ਨ ਦਿੱਤੀ ਆ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਕਿਉਂਕਿ ਸਾਡਾ ਆਫਿਸ ਬੇ ਏਰੀਏ 'ਚ ਆ ਜਾਂ ਫਰਿਜ਼ਨੋ 'ਚ ਹੈਗਾ, ਤੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ ਵੀ ਬਹੁਤ ਵਧੀਆ ਸੰਬੰਧ ਹੈਗੇ ਆ। ਸੋ ਅਸੀਂ ਥੋੜਾ ਥੋੜਾ ਰੁਕ ਰਹੇ ਸੀ ਵੀ ਪੂਰੀ ਡਿਟੇਲ 'ਚ ਇਨਫੋਰਮੇਸ਼ਨ ਬਾਅਦ 'ਚ ਦੇਈਏ। ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਆ, ਉਹ ਅਪਲ ਟੱਪਣੀਆਂ ਮਾਰ ਦਿੰਦੇ ਆ, ਜੋ ਸਰਕਾਰਾਂ ਸਾਡੇ ਉਲਟ ਇੱਕ ਤਰ੍ਹਾਂ ਦੇ ਨਾਲ ਜੋ ਕੁਝ ਸਿਰਜਣਾ ਚਾਹੁੰਦੇ ਆ ਕਿ ਦੇਖੋ ਨੈਰੇਟਿਵ ਜੀ ਇਹਨਾਂ ਜਿਹੜਾ ਨੂੰ ਅਸੀਂ ਏਦਾਂ ਦੇ ਪ੍ਰੂਵ ਕਰੀਏ, ਉਹੀ ਸਾਰਾ ਕੁਝ ਕਰਦੇ ਆ। ਸੋ ਉਹ ਸੋਸ਼ਲ ਮੀਡੀਆ ਵਾਲੇ ਜਦੋਂ ਸਿੱਖਾਂ ਦੇ ਉੱਤੇ ਧੱਕਾ ਹੁੰਦਾ ਆ, ਟਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਆ, 509 ਵਰਗੇ ਬਿੱਲਾਂ ਦੇ, ਉਦੋਂ ਉਹਨਾਂ ਦੀ ਜ਼ੁਬਾਨ ਪੂਰੀ ਬੰਦ ਹੁੰਦੀ ਆ ਤੇ ਇਦਾਂ ਦੇ ਇਸ਼ੂਜ਼ ਨੂੰ ਉਹ ਚੱਕ ਕੇ ਪੂਰੇ ਜਿਹੜੇ ਉਹ ਭਾਰਤੀ ਸਰਕਾਰ ਦਾ ਜਾਂ ਜਿਹੜੀ ਐਂਟੀ ਸਿੱਖ ਫੋਰਸਿਸ ਆ ਉਹਨਾਂ ਦਾ ਸਾਥ ਦਿੰਦੇ ਆ। ਸੋ ਇਸੇ ਕਰਕੇ ਡਿਟੇਲ ਦੇ ਵਿੱਚ ਆਪਾਂ ਇਨਫੋਰਮੇਸ਼ਨ ਪਿਛਲੇ ਦਿਨਾਂ 'ਚ ਨਹੀਂ ਦਿੱਤੀ ਸੀ, ਜਦੋਂ ਤੱਕ ਜੋ ਪੁਲਿਸ ਜਾਂ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਜਾਂ ਗੁਰੂ ਘਰ ਦੇ ਪ੍ਰਬੰਧਕਾਂ ਨੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਨਹੀਂ ਦਿੱਤੀ ਸੀ। ਸੋ ਹੁਣ ਉਹ ਕੱਲ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਆ ਤੇ ਜੋ ਗੱਲਬਾਤ ਹੋਈ ਹੈਗੀ ਆ ਉਹ ਹੁਣ ਰਾਜ ਕਨਵੀਰ ਸਿੰਘ ਹੋਣੀ ਤੁਹਾਡੇ ਨਾਲ ਡਿਟੇਲ 'ਚ ਦੱਸਣਗੇ ਤੇ ਅਸੀਂ ਕੋਸ਼ਿਸ਼ ਵੀ ਕਰਾਂਗੇ ਤੁਹਾਨੂੰ ਥੋੜਾ ਜਿਹਾ ਉਹ ਕਲਿੱਪ ਸੁਣਾ ਵੀ ਸਕੀਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅਵਤਾਰ ਸਿੰਘ ਹੁਣਾਂ ਨੂੰ 17 ਫਰਵਰੀ ਨੂੰ ਅਗਵਾ ਕੀਤਾ ਜਾਂਦਾ ਆ। ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜਾ ਉੱਥੇ ਹਾਊਸਿੰਗ ਕੰਪਲੈਕਸ ਹੈਗਾ ਇਨਸਾਈਡ, ਜਿੱਥੇ ਰਹਿੰਦੇ ਨੇ ਬਾਕੀ ਸਿੰਘ ਵੀ, ਇਹਨਾਂ ਦਾ ਪਰਿਵਾਰ ਵੀ ਉੱਥੇ ਰਹਿੰਦਾ ਸੀਗਾ ਤੇ ਉੱਥੋਂ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਆ। ਉਸ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਜਿਹੜੇ ਆ ਉਹ ਸ਼ੈਰਿਫ ਉਹਨਾਂ ਦੇ ਨਾਲ 911 ਕਾਲ ਕੀਤੀ ਜਾਂਦੀ ਆ। ਫਿਰ ਇਹ ਪਤਾ ਲੱਗਦਾ ਆ ਵੀ ਇਹਨਾਂ ਨੂੰ ਤਾਂ ਅਗਵਾ ਕਰ ਲਿਆ ਗਿਆ, ਜਦੋਂ ਫੁਟੇਜ ਜਿਹੜੀ ਉਹ ਦੇਖੀ ਜਾਂਦੀ ਆ। ਸੋ ਕੱਲ ਜਿਹੜੇ ਸ਼ੈਰਿਫ ਸੈਨਮਕੀਨ ਕਾਉਂਟੀ ਦੇ ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਦੇ ਦੀਵਾਨ ਦੇ ਵਿੱਚ ਆ ਕੇ ਉਹਨਾਂ ਨੇ ਕਮਿਊਨਿਟੀ ਨੂੰ ਜਿਹੜੀ ਸਿੱਧੀ ਆ ਕੇ ਸਨਮੁਖ ਹੋ ਕੇ ਸਪਸ਼ਟ ਕਰਕੇ ਜਿਹੜਾ ਉਹ ਦੱਸਿਆ ਕੀ ਕੁਛ ਜਿਹੜਾ ਹੋਇਆ। ਕਹਿੰਦੇ ਵੀ ਅਸੀਂ ਪੂਰੀ ਦਿਨ ਰਾਤ 24 ਘੰਟੇ ਹੀ ਇਸ ਕੇਸ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਸੀਗੇ। ਕਹਿੰਦੇ ਪਰ ਇਹ ਆ ਵੀ ਅਫਸੋਸ ਦੇ ਨਾਲ ਨਾਪਾ ਵੈਲੀ ਦੇ ਵਿੱਚ ਜਿਹੜਾ 128 ਹੈਗਾ ਆ, ਲੇਕ ਬਰੀਐਸਾ ਕਰਕੇ ਪੈਂਦਾ ਉੱਧਰ, ਉਹਦੇ ਨਜ਼ਦੀਕ ਸਰਦਾਰ ਅਵਤਾਰ ਸਿੰਘ ਬੁਲਟ ਹੋਣਾ ਦੀ ਜਿਹੜੀ ਆ ਉਹਦੇ ਮਿਲੀ ਆ। ਉਹ ਦੁਖਦਾਈ ਕਹਾਣੀ ਜਿਹੜੀ ਉਹਨਾਂ ਨੇ ਦੱਸੀ ਆ। 3 ਛੋਟੇ ਬੱਚੇ ਆ, ਪਰਿਵਾਰ ਆ, ਉਹ ਇੱਥੇ ਸੀਗਾ। ਸੋ ਜਿਹੜੇ ਦਮਦਮੀ ਟਕਸਾਲ ਦੇ ਬੜੇ ਪੁਰਾਣੇ ਜਿਹੜੇ ਇਹ ਵਿਦਿਆਰਥੀ ਸੀਗੇ ਤੇ ਉਹ ਕਾਫੀ ਲੰਮੇ ਸਮੇਂ ਤੋਂ ਤਕਰੀਬਨ 1.5 ਦਹਾਕੇ ਤੋਂ ਇੱਥੇ ਸੇਵਾ ਦੇ ਵਿੱਚ ਸੀਗੇ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਜਿਹੜਾ ਉਹ ਜਾਣਦੇ ਸੀਗੇ। ਪੁਲਿਸ ਨੇ ਕਲੀਅਰ ਕਰ ਦਿੱਤਾ ਵੀ ਅਵਤਾਰ ਸਿੰਘ ਬੁਲਟ ਹੋਣਾ ਦਾ ਜਾਂ ਗੁਰਦੁਆਰਾ ਸਾਹਿਬ ਦਾ ਕਿਸੇ ਤਰੀਕੇ ਦਾ ਵੀ ਕੋਈ ਕ੍ਰਾਈਮ ਦੇ ਨਾਲ ਕੁਛ ਵੀ ਜਿਹੜਾ ਉਹ ਸੰਬੰਧ ਨਹੀਂ ਹੈਗਾ। ਸੋ ਬਿਲਕੁਲ ਹਰਜੋਤ ਸਿੰਘ ਜੀ, ਉਹਨਾਂ ਲੋਕਾਂ ਦੇ ਜਿਹੜੇ ਹਲਕੇ ਪਏ ਸੀਗੇ ਗੁਰੂ ਘਰ ਨੂੰ ਬਦਨਾਮ ਕਰਨ ਦੇ ਲਈ, ਅਵਤਾਰ ਸਿੰਘ ਹੁਣਾਂ ਨੂੰ ਬਦਨਾਮ ਕਰਨ ਦੇ ਲਈ, ਜਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਉਹਨਾਂ ਦੇ ਜਿਹੜੀ ਜੀਭ ਆ ਉਹ ਵਾਪਸ ਉਹਨਾਂ ਦੇ ਮੂੰਹ ਦੇ ਵਿੱਚ ਜਿਹੜੀ ਇਹਨਾਂ ਬਿਆਨਾਂ ਨੇ ਸਪਸ਼ਟ ਤੌਰ ਦੇ ਉੱਤੇ ਬਣਾ ਦਿੱਤੀ ਆ। ਮਿਸਟੇਕਨ ਆਈਡੈਂਟੀਟੀ ਦਾ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਗੱਲ ਆਖੀ ਆ ਵੀ ਗਲਤ ਬੰਦਾ ਬੇਸਿਕਲੀ ਉਹ ਲੈ ਗਏ। ਕ੍ਰਿਮੀਨਲਸ ਕਹਿੰਦੇ ਵੀ ਉਹਨਾਂ ਨੂੰ ਪਤਾ ਸੀਗਾ ਵੀ ਉਹ ਕੀ ਜਿਹੜਾ ਉਹ ਕਰ ਰਹੇ, ਇਹ ਨਹੀਂ ਆ ਵੀ ਕੋਈ ਅਣਜਾਣਪੁਣੇ ਦੇ ਵਿੱਚ ਕਿਤੇ ਵੀ ਐਵੇਂ ਬੰਦਾ ਕੋਈ ਚੱਕ ਕੇ ਜਿਹੜਾ ਉਹ ਲੈ ਗਏ। ਉਹਨਾਂ ਨੂੰ ਪਤਾ ਸੀਗਾ ਵੀ ਉਹ ਕੀ ਕਰ ਰਹੇ ਆ। ਪਰ ਇਹ ਵੀ ਹੋਇਆ, ਇਹ ਬੜਾ ਮੰਦਭਾਗਾ, ਬਹੁਤ ਮਾੜੀ ਜਿਹੜੀ ਚੀਜ਼ ਵਾਪਰੀ ਆ। ਸੋ ਗੁਰਦੁਆਰਾ ਸਾਹਿਬ ਨੂੰ ਤੇ ਅਵਤਾਰ ਸਿੰਘ ਹੁਣਾਂ ਨੂੰ ਉਹਨਾਂ ਨੇ ਬਿਲਕੁਲ ਇੱਥੇ ਜਿਹੜਾ ਸਪਸ਼ਟ ਤੌਰ ਦੇ ਉੱਤੇ ਦੱਸ ਦਿੱਤਾ, ਸ਼ੈਰਿਫ ਡਿਪਾਰਟਮੈਂਟ ਨੇ ਤੇ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ, ਵੀ ਉਹਨਾਂ ਦਾ ਇਸ ਕ੍ਰਾਈਮ ਦੇ ਨਾਲ ਕੋਈ ਨਹੀਂ ਸੀਗਾ। ਜਿੱਦਾਂ ਬਾਈ ਸਟੈਂਡਰ ਦੇ ਕਈ ਵਾਰੀ ਹਰਜੋਤ ਸਿੰਘ ਜੀ ਗੈਂਗ ਦੀ ਵਾਰ ਚੱਲਦੀ ਹੋਵੇ, ਗੋਲੀਆਂ ਚੱਲਦੀਆਂ ਹੋਣ ਤੇ ਬਾਈ ਸਟੈਂਡਰ ਤੇ ਗੋਲੀ ਲੱਗ ਜਾਂਦੀ ਹੈ ਨਾ, ਉਹ ਵਾਪਰਿਆ ਆ ਅਵਤਾਰ ਸਿੰਘ ਹੁਣਾਂ ਦੇ ਨਾਲ। ਸੋ ਸਜ਼ਾ ਕਿਸੇ ਦੀ ਤੇ ਸਜ਼ਾ ਇਹਨਾਂ ਨੂੰ ਭੁਗਤਣੀ ਪੈ ਗਈ। ਮਤਲਬ ਕੰਮ ਕਿਸੇ ਨੇ ਕੀਤਾ ਤੇ ਨੁਕਸਾਨ ਜਿਹੜਾ ਉਹ ਇਹਨਾਂ ਨੂੰ ਤੇ ਸਿੱਖ ਕਮਿਊਨਿਟੀ ਨੂੰ ਜਿਹੜਾ ਇਸ ਦੇ ਵਿੱਚ ਝੱਲਣਾ ਜਿਹੜਾ ਉਹ ਪੈ ਗਿਆ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ।
ਪਰ ਉਹਨਾਂ ਨੇ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵਿੱਚ ਇਹ ਵੀ ਚੀਜ਼ ਆਖੀ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਚਿੱਥਣੀ ਚਾਹੀਦੀ ਆ ਤੇ ਉਸ ਨੂੰ ਹਜ਼ਮ ਕਰਕੇ ਤੇ ਅੱਗੇ ਉਸ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ। ਉਹਨਾਂ ਨੇ ਮੰਗ ਕੀਤੀ ਵੀ ਭਾਈ ਤੁਸੀਂ ਗੁਪਤ ਰਹਿ ਕੇ ਵੀ ਜੇ ਤੁਹਾਨੂੰ ਲੱਗਦਾ ਤੁਹਾਡੀ ਕਮਿਊਨਿਟੀ ਦੇ ਬੰਦੇ ਕੋਈ ਗਲਤ ਕੰਮਾਂ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਗੁਪਤ ਰਹਿ ਕੇ ਵੀ ਉਹਨਾਂ ਦੀ ਸੂਚਨਾ ਸਾਨੂੰ ਤੁਸੀਂ ਦੱਸੋ, ਤੁਹਾਡੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗੂਗਾ। ਸੋ ਇੱਥੋਂ ਇਹ ਵੀ ਜਿਹੜਾ ਪਤਾ ਲੱਗਦਾ ਵੀ ਕਮਿਊਨਿਟੀ ਦੇ ਕਈ ਲੋਕ ਇੰਨੇ ਕੁ ਜ਼ਿਆਦਾ ਗੰਦੇ ਕੰਮਾਂ 'ਚ ਗਲਦਾਨ ਹੋ ਚੁੱਕੇ ਆ, ਜਿਸ ਦਾ ਸੇਕ ਸਿੱਧਾ ਗੁਰਦੁਆਰਾ ਸਾਹਿਬ ਤੇ ਆ ਕੇ ਪਿਆ ਆ। ਤੁਸੀਂ ਹੁਣ ਅੰਦਾਜ਼ਾ ਜਿਹੜਾ ਉਹ ਲਾ ਲਓ, ਜਿਹੜੇ ਲੋਕ ਕਹਿੰਦੇ ਸੀ ਨਾ ਵੀ ਜਿਹੜੇ ਇਹ ਸੋਚਦੇ ਹੋਣਗੇ ਵੀ ਇਹਨਾਂ ਦਾ ਕੀ ਅਸਰ ਹੁੰਦਾ, ਲੈ ਸਾਨੂੰ ਕੀ ਫਰਕ ਪੈਣਾ, ਸਿੱਧਾ ਕਮਿਊਨਿਟੀ ਦੇ ਜਿਹੜੀ ਉਹ ਥਾਂ ਦੇ ਉੱਤੇ ਜਿੱਥੇ ਹਰ ਐਤਵਾਰ ਨੂੰ ਸੈਂਕੜੇ ਤੋਂ ਹਜ਼ਾਰਾਂ ਲੋਕ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਕੱਤਰ ਹੁੰਦੇ ਆ, ਉੱਥੇ ਆ ਕੇ ਇਸ ਚੀਜ਼ ਦਾ ਸਿੱਧਾ ਜਿਹੜਾ ਉਹ ਅਸਰ ਪਿਆ। ਕਮਿਊਨਿਟੀ ਦਾ ਇੱਕ ਅਪਸਟੈਂਡਿੰਗ ਬੰਦਾ, ਇੱਕ ਸੇਵਾਦਾਰ ਬੰਦਾ, ਪਿਛਲੇ ਲੰਮੇ ਅਰਸੇ ਤੋਂ ਸੇਵਾ ਕਰਦੇ ਜਿਹੜੇ ਆ ਰਹੇ ਸੀਗੇ, ਉਹਨਾਂ ਨੂੰ ਉੱਥੋਂ ਜਿਹੜਾ ਉਹ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਉਹ ਅਗਵਾ ਕਰਕੇ ਲੈ ਲਿਆ ਜਾਂਦਾ ਆ ਤੇ ਬਾਅਦ 'ਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ ਤੇ ਉਹਨਾਂ ਦੀ ਲਾਸ਼ ਉੱਥੋਂ ਕਈ ਮੀਲ ਦੂਰ ਦੂਜੀ ਜਿਹੜੀ ਉਹ ਕਾਉਂਟੀ ਦੇ ਵਿੱਚ ਜਾ ਕੇ ਉੱਥੋਂ ਜਿਹੜੀ ਲਾਸ਼ ਬਾਅਦ 'ਚ ਉਹਨਾਂ ਦੀ ਜਿਹੜੀ ਉਹ ਲੱਭਦੀ ਆ। ਸੋ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਕਲੀਅਰਲੀ ਬੇਨਤੀ ਕੀਤੀ ਸੰਗਤ ਨੂੰ ਵੀ ਜੇ ਤੁਹਾਨੂੰ ਪਤਾ ਆ ਵੀ ਤੁਹਾਡੇ ਇਰਦ ਗਿਰਦ ਕੋਈ ਇਦਾਂ ਦਾ ਕੰਮ ਹੋ ਰਿਹਾ ਆ, ਪੁੱਠਾ ਕੰਮ ਹੋ ਰਿਹਾ ਆ, ਤਾਂ ਉਹਦਾ ਬਾਰੇ ਸਾਨੂੰ ਦੱਸੋ ਤਾਂ ਜੋ ਅਸੀਂ ਇਸ ਗੰਦ ਨੂੰ ਇੱਥੋਂ ਕਲੀਅਰ ਕਰ ਸਕੀਏ। ਹੁਣ ਹਰਜੋਤ ਸਿੰਘ ਜੀ ਇਸ ਤੋਂ ਵੱਡੀ ਵੇਕ ਅਪ ਕਾਲ ਕੀ ਹੋ ਸਕਦੀ ਆ? ਸਿੱਖਾਂ ਨੂੰ ਇਹਨੂੰ ਵੇਕ ਅਪ ਕਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ, ਜਿਹੜੇ ਪ੍ਰੋਪਗੰਡੇ ਕਰਨ ਵਾਲਿਆਂ ਨੂੰ ਫਿਰ ਬਹਾਨੇ ਕਿੱਡੇ ਮਿਲਦੇ ਆ। ਸੋ ਇੱਥੇ ਇਹ ਤਾਂ ਇੱਕ ਚੀਜ਼ ਤਾਂ ਕਲੀਅਰ ਆ ਵੀ ਕੁਛ ਕੁ ਆਪਣੇ ਜਿਹੜੀ ਕਮਿਊਨਿਟੀ ਦੇ ਬੰਦੇ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ, ਜਿਹਦੇ ਕਰਕੇ ਮਿਸਟੇਕਨ ਆਇਡੈਂਟੀਟੀ ਹੋਈ ਆ। ਫੜਨਾ ਕਿਸੇ ਨੂੰ ਸੀਗਾ ਤੇ ਸਜ਼ਾ ਇਹਨਾਂ ਨੂੰ ਵਿਚਾਰਿਆਂ ਨੂੰ ਭੁਗਤਣੀ ਜਿਹੜੀ ਉਹ ਪੈ ਗਈ ਆ, ਕਮਿਊਨਿਟੀ ਨੂੰ ਭੁਗਤਣੀ ਪੈ ਗਈ ਹੈ। ਗੁਰਦੁਆਰੇ ਦਾ ਨਾਮ ਐਵੇਂ ਜਿਹੜਾ ਉਹ ਚੱਕੜ ਦੇ ਵਿੱਚ ਘਸੀਟਿਆ ਜਿਹੜਾ ਹੋ ਗਿਆ ਆ, ਉਹ ਇਹਨਾਂ ਦਾ ਨਾਮ ਉਦਾਂ ਹੀ ਘਸੀਟਿਆ ਜਿਹੜਾ ਹੋ ਗਿਆ ਆ ਬਗੈਰ ਮਤਲਬ ਤੋਂ। ਸੋ ਉਹ ਲੋਕਾਂ ਦਾ ਐਕਸਪੋਜ਼ ਕਰਕੇ ਗੁਪਤ ਰਹਿ ਕੇ ਜਿਹੜੇ ਲੋਕ ਇਦਾਂ ਦੇ ਕੰਮਾਂ 'ਚ ਲੱਗੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਉਲਟ ਤੁਸੀਂ ਜਿਹੜੀ ਆ ਭਾਈ ਸ਼ਿਕਾਇਤਾਂ ਕਰੋ ਤਾਂ ਜੋ ਆਪਣੀ ਕਮਿਊਨਿਟੀ ਨੂੰ ਕਲੀਨ ਅਪ ਜਿਹੜਾ ਉਹ ਆਪਾਂ ਕਰ ਸਕੀਏ ਤੇ ਆਪਣੀ ਕਮਿਊਨਿਟੀ ਅਮਨ ਸ਼ਾਂਤੀ ਦੇ ਨਾਲ ਚੈਨ ਦੇ ਨਾਲ ਰਹਿ ਸਕਣ। ਜਿਹੜੇ ਇੱਥੇ ਇਨਸਾਫ ਦੀ ਮੰਗ ਕਰਨ ਦੀ ਗੱਲਾਂ ਕਰਦੇ ਆ ਆਪਾਂ, ਜਿਹੜੇ ਇੱਥੇ ਫਾਈਨੈਂਸ਼ੀਅਲ ਚੀਜ਼ਾਂ ਦੀ ਗੱਲ ਕਰਦੇ ਆ ਵੀ ਪਰਿਵਾਰਾਂ ਦੇ ਆਪਾਂ ਸੁੱਖ ਦੁੱਖ ਜਿਹੜੇ ਇੱਥੇ ਹੰਡਾਉਣੇ ਆ ਪਿੱਛੋਂ ਸਾਰਾ ਕੁਝ ਠੀਕ ਕਰਨਾ ਆ ਤੇ ਕਿਉਂਕਿ ਉੱਥੇ ਆਪਾਂ ਨੂੰ ਪਰਸੀਕਿਊਟ ਕੀਤਾ ਜਾਂਦਾ, ਇੱਥੇ ਆਪਾਂ ਆਜ਼ਾਦੀ ਨਾਲ ਬੋਲ ਸਕਦੇ ਆ ਤੇ ਭਾਈ ਉਹ ਆਜ਼ਾਦੀ ਨਾਲ ਬੋਲਣ ਵਾਲੀ ਗੱਲ ਇਸ ਚੀਜ਼ ਦੇ ਵਿੱਚ ਵੀ ਜਿਹੜੀ ਆਪਾਂ ਲੈ ਕੇ ਆਈਏ, ਜਿਹਦੇ ਬਾਰੇ ਤੁਹਾਨੂੰ ਲੱਗਦਾ ਆ ਵੀ ਇਹ ਲੱਗੇ ਹੋਏ ਨੇ। ਜਿੱਦਾਂ ਕਾਉਂਟੀ ਦੇ ਜਿਹੜੇ ਸ਼ੈਰਿਫ ਨੇ ਇਹ ਸਿੱਧੀ ਜਿਹੜੀ ਆ ਉਹ ਸਪਸ਼ਟ ਸ਼ਬਦਾਂ ਦੇ ਵਿੱਚ ਹੀ ਜਿਹੜਾ ਉਹ ਕਿਹਾ ਵੀ ਸਾਨੂੰ ਆ ਕੇ ਦੱਸੋ ਤਾਂ ਜੋ ਅਸੀਂ ਕਲੀਨ ਅਪ ਜਿਹੜਾ ਇਸ ਚੀਜ਼ ਨੂੰ ਕਰ ਸਕੀਏ ਤੇ ਕਹਿੰਦੇ ਵੀ ਤੁਹਾਡੀ ਜਿਹੜੀ ਗੱਲ ਆ ਗੁਪਤ ਰੱਖੀ ਜਾਊਗੀ। ਬਾਕੀ ਇੱਕ ਵਾਰੀ ਫੇਰ ਦੱਸ ਜਾਈਏ, ਗੁਰਦੁਆਰਾ ਸਾਹਿਬ ਨੂੰ ਤੇ ਅਵਤਾਰ ਸਿੰਘ ਬੁਲਟ ਜਿਹੜੇ ਆ ਉਹਨਾਂ ਨੂੰ ਟੋਟਲੀ ਜਿਹੜਾ ਇਹ ਉਹਨਾਂ ਨੇ ਐਗਜ਼ੋਨਰੇਟ ਕਰ ਦਿੱਤਾ ਆ ਵੀ ਉਹਨਾਂ ਦਾ ਇਸ ਕ੍ਰਾਈਮ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਕਿਸੇ ਵੀ ਕ੍ਰਾਈਮ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਤੇ ਇਹ ਇੱਕ ਜਿਹੜੇ ਕਹਿ ਲਓ ਵੀ ਬਾਈ ਸਟੈਂਡਰਡ ਦੇ ਤੌਰ ਦੇ ਉੱਤੇ ਇਨੋਸੈਂਟ ਜਿਹੜੇ ਬਿਲਕੁਲ ਸੀਗੇ ਤੇ ਇਨੋਸੈਂਟ ਵਿਕਟਮ ਦੇ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਕਤਲ ਇੱਥੇ ਕਰ ਦਿੱਤਾ ਗਿਆ ਹੈਗਾ ਆ ਜੀ। ਤੇ ਆਪਾਂ ਉਹ ਸ਼ੋਅ ਵੀ ਕਰਨੀ ਆ ਵੀਡੀਓ ਜੀ ਹਰਜੋਤ ਸਿੰਘ ਜੀ। ਮੈਂ ਬਸ ਇੱਕ ਹੀ ਜਿਹੜੇ ਆਪਾਂ ਸੈਕਿੰਡ ਦੇ ਵਿੱਚ ਆਪਾਂ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਜਿਹੜਾ ਇਸ ਨੂੰ ਆਪਾਂ ਪੇਸ਼ ਬਿਲਕੁਲ। ਸੋ ਇਹਦੇ ਸੰਬੰਧ ਵਿੱਚ ਇਹ ਵੀ ਆਪਣੇ ਜਿੰਨੇ ਸਾਡੇ ਸਰੋਤੇ ਦੱਸਦੇ ਜਾਈਏ, ਜਿਹੜੇ ਗੁਰੂ ਘਰ ਦੇ ਮੇਨ ਸੇਵਾਦਾਰ ਹੈਗੇ, ਪ੍ਰਬੰਧਕ ਹੈਗੇ ਭਾਈ ਧਰਮ ਸਿੰਘ ਹੁਣੀ, ਉਹਨਾਂ ਨੇ ਪੂਰੀ ਸੰਗਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਰਿਵਾਰ ਦਾ ਅਸੀਂ ਪੂਰਾ ਸਾਥ ਦੇਵਾਂਗੇ, ਉਹਨਾਂ ਦੇ ਰਹਿਣ ਲਈ ਜੋ ਵੀ ਹੋਊਗਾ। ਨਾਲ ਦੀ ਨਾਲ ਜੋ ਸਿੱਖ ਸੰਗਤਾਂ ਹੈ ਉਹਨਾਂ ਨੇ ਗੋ ਫੰਡ ਵੀ ਉਹਨਾਂ ਦੇ ਲਈ ਇਕੱਠਾ ਕੀਤਾ, ਜਿਹੜਾ ਸ਼ੁਰੂ ਕੀਤਾ ਸੈਟਅਪ ਕੀਤਾ ਹੋਇਆ ਹੈਗਾ। ਆਲਰੇਡੀ ਮੈਂ ਦੇਖਦਾ ਸੀ ਤਕਰੀਬਨ $3.5 ਲੱਖ ਉਸ ਦੇ ਵਿੱਚ ਇਕੱਠਾ ਜਿਹੜਾ ਉਹ ਹੋ ਚੁੱਕਾ ਹੈਗਾ। ਸੋ ਜੇ ਕਿਸੇ ਨੇ ਸਪੋਰਟ ਕਰਨੀ ਆ ਉਹ ਉੱਥੇ ਜਾ ਕੇ ਤੁਸੀਂ ਕਰ ਸਕਦੇ ਆ ਜਾਂ ਪਰਸਨਲੀ ਗੁਰੂ ਘਰ ਜਾ ਕੇ ਕਰ ਸਕਦੇ ਆ। ਬਿਲਕੁਲ। ਤੇ ਹਰਜੋਤ ਸਿੰਘ ਜੀ 3 ਛੋਟੇ ਬੱਚੇ ਆ, ਮੈਨੂੰ ਲੱਗਦਾ ਸਾਲ ਦੇ ਵੀ ਨਹੀਂ ਜਿਹੜੇ ਉਹ ਸੀਗੇ ਤੇ ਟ੍ਰਿਪਲੇਟ ਉਹਨਾਂ ਦੇ ਜਿਹੜੇ ਉਹ ਹੋਏ ਸੀਗੇ। ਤੇ ਦੇਖੋ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਕੁਛ ਹੀ ਮਹੀਨਿਆਂ 'ਚ ਕਿੱਥੋਂ ਕਿੱਥੇ ਤੱਕ ਜਿਹੜਾ ਆ ਇਮੋਸ਼ਨਲੀ ਜਿਹੜਾ ਉਹ ਫਰਕ ਪੈ ਗਿਆ ਤੇ ਕਮਿਊਨਿਟੀ ਨੂੰ ਵੀ ਇਸ ਦਾ ਬਹੁਤ ਵੱਡਾ ਜਿਹੜਾ ਧੱਕਾ ਆ ਹਰਜੋਤ ਸਿੰਘ ਜੀ ਲੱਗਾ ਆ ਵੀ ਇਹ ਹੋ ਜਿਹੜਾ ਉਹ ਕੀ ਗਿਆ ਗੁਰੂ ਘਰ ਦੇ ਉੱਥੋਂ ਆ ਕੇ
ਇਦਾਂ ਦੇ ਕ੍ਰਿਮੀਨਲ ਮਾਈਂਡ ਆ ਕੇ ਉੱਥੋਂ ਉਹਨਾਂ ਨੂੰ ਅਗਵਾ ਕਰਕੇ ਲੈ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਲਾਸ਼ ਜਿਹੜੀ ਉਹ ਮਿਲਦੀ ਹੈ। ਬਹੁਤ ਅਫਸੋਸ ਵਾਲੀ ਗੱਲ ਆ ਜੋ ਅਵਤਾਰ ਸਿੰਘ ਬੁੱਲਟ ਹੁਣਾਂ ਦੇ ਨਾਲ ਵਾਪਰਿਆ। ਤੇ ਆਓ ਆਪਾਂ ਜਿਹੜੇ ਸ਼ੈਰਿਫ ਦੀ ਤੇ ਡੀਐਨਏ ਜੋ ਗੱਲ ਕੀਤੀ ਆ ਉਹ ਤੁਹਾਡੇ ਨਾਲ ਵੀਡੀਓ ਦੇ ਜ਼ਰੀਏ ਜਿਹੜੀ ਆ ਉਹ ਵੀ ਤੁਹਾਨੂੰ ਸ਼ੇਅਰ ਆਪਾਂ ਕਰਦੇ ਹੈਗੇ ਆ। ਇਹ ਗੁਰਦੁਆਰਾ ਸਾਹਿਬ ਜਿਹੜਾ ਲਾਈਵ ਉੱਥੋਂ ਬ੍ਰੌਡਕਾਸਟ ਸੀਗਾ ਉਹਦੇ ਵਿੱਚੋਂ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰ ਰਹੇ ਹਾਂ। Good morning. Thank you so much for inviting me here today and allowing me to be part of Temple this morning. It's always such an honor to come here and be with our community here at the Temple and represent the Sheriff's Office. I wish it wasn't on a day like this. I want to send my condolences to Mrs. Singh and the Singh family and to his family, to Avatar's family here at the Temple. I'm so sorry for your loss. It's unspeakable what happened. And I'm here today to let you know that I and the power of my office are working 24 hours a day on this. Mr. Singh's back with us here in our county now. And I understand next Saturday there'll be services. And as I said, we've been working very, very hard on this. Our investigation is going very, very well as far as identifying the people who did this and holding them accountable. This is an ongoing investigation, so we don't want to say a whole lot to do anything that might damage that and risk holding these people accountable to the fullest account of the law. But know that we are working day and night, as I said, to bring these people to justice. And it's so frustrating, I know, for all of us that this evil has been brought to our home here at the Temple, that we've lost some of them that we love and care deeply about, that has served his community with honor and has never done anything to bring something on himself. He was an innocent person just out here helping other people of his community when this evil came and took him from us. So for the family, know that their husband, their father, his 3 beautiful young children who won't have their father to grow up with, know that this community, my community at the Sheriff's Office, the community here at the Temple, and the Indian community are here for them, and we will support them in every way possible. I did want to touch a little bit on the people who brought this evil to our community here. These are folks that know what they are doing is wrong, and yet they engage in this thinking that there'll be no consequences for their actions. They think that they will just do their business and then go on, and that there'll be no consequences. They'll make quick money that will help them in their time of need. But now we see that not only will they pay for this, but our family here are the victims of this greed and this evil that has been brought here. So I ask, as I've asked before from you, to please, I need you to work with me. If you know things that are going on in your community, if you know people who are doing things that they should not be doing, whether it's people of your own community or people that are invited into this evil, we need you to reach out to us and tell us what's going on. Tell us who these people are that are engaged in these illegal activities, so that they don't expose your families and your children and your husband and wives to this type of horror. We are here for you. We will keep your names confidential. No one will know. You just need to reach out and let us know what's going on so that we can stop this, so that people know, do not come to our community and bring this type of grief and sorrow and death to our community. So please reach out to us. I know many people here are aware of a lot that's going on throughout the community, and those who
are dabbling in things that they should not be. And we often think that that's just them and it won't affect us. Well, now we see that it affects all of us. All of us, when somebody is out there living a life that is contrary to what they should be doing. So please reach out, talk to us anonymously, and help us not only find justice for Avtar, who they called Bullet, because when he was young, he, I guess, was a pretty fast runner, and bring peace to his family, get closure for his family. And please stand by Mrs. Singh and the children for the rest of their lives. They're going to need this help in this community. So thank you for allowing me to be here. Please have confidence. I have confidence that we will get the people that are responsible for this. And I know our district attorney, D.A. Freitas, will hold them to full accountability of the law. So thank you again. Again, I apologize for this coming to your community. We feel your pain. We feel the same pain, and we will not stop until we get them. So now I'd like to introduce, it's my honor to introduce the District Attorney for San Joaquin County, Ron Freitas. Thank you, Sheriff. And to my friends in the Sikh community, I want to know that, like the Sheriff said, I hear your pain and I feel your pain. I'm here with the Sheriff and Supervisor Rickman today because we know you want justice. You want reassurance that your community is seen and heard. And I'm here today to let you know that we intend to find and convict those who committed this heinous act of violence. My attorneys and investigators have been working side by side with the Sheriff's Office from the initiation of this investigation. My victim witness advocate has been working with the family to bring them resources. And we have my director of victim witness advocacy here today, the director, Gabriella Wargi. We will get justice for Advart and his wife, his children, and for his community that I stand in front of today. And while I cannot speak specifically to the facts of this crime, I want you to know that Avtar, Bullet, was a completely innocent bystander and was in no way responsible for the evil that came to him. But also, as the Sheriff said, this did happen here at the temple on this property. So people saw things, people know things. And because of that, to help all of us be safe, if you see something, if you saw something, if you know something, I need you to say something so that we can do something. From my family in the District Attorney's Office, you are in our thoughts and prayers. We are working 24/7 with the investigation, with the Sheriff's Office, with the support of our supervisor, Supervisor Rickman, to get justice for Avtar and to get justice for this community. Please help us if you can, and please keep us in your prayers also. Thank you. जी ਸੋ ਹਰਜੋਤ ਸਿੰਘ ਜੀ ਜਿਹੜੇ ਸ਼ੈਰਿਫ ਪੈਟਰਿਕ ਜਿਹੜੇ ਸੈਨ ਵਕੀਨ ਕਾਉਂਟੀ ਦੇ ਤੇ ਡਿਸਟ੍ਰਿਕਟ ਅਟਾਰਨੀ ਫਰੇਟਸ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਦੋਨਾਂ ਨੇ ਸਪਸ਼ਟ ਦੱਸ ਦਿੱਤੀ ਵੀ ਹੀ ਵਾਜ਼ ਇਨੋਸੈਂਟ, ਹੀ ਵਾਜ਼ ਅ ਇਨੋਸੈਂਟ ਬਾਈਸਟੈਂਡਰ। ਵੀ ਉਹਨਾਂ ਦਾ ਜਿਹੜੇ ਵੀ ਕ੍ਰਾਈਮ ਦੇ ਬਾਰੇ ਕੋਈ ਚਰਚਾ ਹੋ ਰਹੀ ਆ ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। ਪਰ ਉਹਨਾਂ ਨੇ ਉਹੀ ਗੱਲ ਦੋਨਾਂ ਨੇ ਇਸ ਚੀਜ਼ ਨੂੰ ਜਿਹੜਾ ਦੁਹਰਾਇਆ ਵੀ ਅੱਖਾਂ ਨਾ ਮੀਟੋ, ਜੇ ਤੁਹਾਡੇ ਆਲੇ ਦੁਆਲੇ ਕੁਛ ਇੱਦਾਂ ਦੇ ਕੰਮ ਹੋ ਰਹੇ ਆ ਤਾਂ
ਤੁਸੀਂ ਉਹਨੂੰ ਅਣਗੌਲਿਆ ਨਾ ਕਰੋ, ਕਿਰਪਾ ਕਰਕੇ ਇਹਨਾਂ ਨੂੰ ਜਾਣਕਾਰੀ ਦਿਓ। ਇੱਕ ਕਾਊਂਟੀ ਨਹੀਂ, ਇਹ ਸਾਰੇ ਕਾਊਂਟੀਆਂ ਦੇ ਲਈ ਇਹ ਸੇਮ ਹੀ ਮੈਸੇਜ ਹੋਣਾ ਚਾਹੀਦਾ ਹੈ, ਤੇ ਹੈਗਾ ਵੀ ਆ। FBI ਵਾਲਿਆਂ ਦੀ ਟਿਪ ਲਾਈਨ ਓਪਨ ਹੁੰਦੀ ਆ, ਸਾਰੇ ਕਾਊਂਟੀ ਵਾਲਿਆਂ ਦੀ ਜਿਹੜੀ ਟਿਪ ਲਾਈਨ ਇਦਾਂ ਦੀ ਜਿਹੜੀ ਹੁੰਦੀ ਆ, ਤੁਸੀਂ ਅਨੋਨਿਮਸਲੀ ਯਾਨੀ ਕਿ ਗੁਪਤ ਰਹਿ ਕੇ ਤੁਹਾਡੀ ਸੂਚਨਾ ਦੱਸੇ ਬਗੈਰ, ਤੁਸੀਂ ਆਪਣੀ ਸੂਚਨਾ ਦੱਸੇ ਬਗੈਰ, ਆਪਣੀ ਜਾਣਕਾਰੀ ਦਿੱਤੇ ਬਗੈਰ ਤੁਸੀਂ ਇਹਨਾਂ ਗੱਲਾਂ ਨੂੰ ਜਿਹੜਾ ਉਹ ਦੱਸ ਸਕਦੇ ਹੈਗੇ ਆ। ਹੁਣ ਰਹੀ ਗੱਲ ਹਰਜੋਤ ਸਿੰਘ ਜੀ ਕਮਿਊਨਿਟੀ ਨੂੰ ਵੇਕਅਪ ਕਾਲ ਦੀ, ਵੀ ਜਾਗ ਜਾਓ, ਜਿੰਨੀ ਜਲਦੀ ਹੋ ਸਕਦੇ ਉਹਨਾਂ ਜਿਹੜਾ ਉਹ ਫਾਇਦਾ ਆ। ਜੋ ਗ੍ਰਹਿਣ ਆਪਾਂ ਪੰਜਾਬ 'ਚ ਲੱਗਾ ਦੇਖਦੇ ਆ, ਜੋ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਜੋ ਆ, ਉਹੀ ਅੱਗ ਜਿਹੜੀ ਇੱਥੇ ਤੱਕ ਪਹੁੰਚ ਰਹੀ ਆ। ਸੋ ਕਿੱਥੇ ਕੁ ਤੱਕ ਭੱਜਾਂਗੇ ਨਾ, ਆਪਾਂ ਗੱਲ ਇਹ ਆ ਵੀ ਕਿੱਥੇ ਤੱਕ ਜਿਹੜਾ ਤੁਸੀਂ ਜਾਣਾ। ਤੁਹਾਡੀ ਕਮਿਊਨਿਟੀ, ਤੁਹਾਡੇ ਭਾਈਚਾਰੇ 'ਚ ਜੇ ਇਹੀ ਗੰਦ ਹਰ ਥਾਂ ਦੇ ਉੱਤੇ ਪੈਂਦਾ ਰਿਹਾ ਤਾਂ ਫਿਰ ਆਪਾਂ ਜਾਣਾ ਕਿੱਥੇ ਆ। ਇਹ ਆਪਾਂ ਨੂੰ ਥੋੜ੍ਹਾ ਜਿਹਾ ਸੋਚੀਏ, ਵਿਚਾਰੀਏ ਤੇ ਇਹਦੇ ਤੇ ਐਕਸ਼ਨ ਜਿਹੜਾ ਉਹ ਲਈਏ। ਐਕਸ਼ਨ ਇਹੀ ਆ ਵੀ ਜਿਹੜੇ ਵੀ ਕੋਈ ਇੱਦਾਂ ਦਾ ਪੁੱਠਾ ਕੰਮ ਕਰਦਾ ਆ, ਉਹਨੂੰ ਐਕਸਪੋਜ਼ ਕਰਕੇ ਤੇ ਉਹਨੂੰ ਜਿਹੜਾ ਆ ਬਣਦੀ ਸਜ਼ਾ ਉਹ ਮਿਲਣੀ ਚਾਹੀਦੀ ਆ। ਜਿਹੜੇ ਲੋਕ ਕਹਿੰਦੇ ਨੇ ਨਾ ਵੀ ਆਪਣਿਆਂ ਦਾ ਤੁਸੀਂ ਨਾਂ ਦੱਸਿਆ ਕਰੋ, ਮੈਨੂੰ ਇਹ ਲੱਗਦਾ ਆ ਹਰਜੋਤ ਸਿੰਘ ਜੀ, ਕਿਉਂਕਿ ਉਹ ਆਪ ਸ਼ਾਇਦ ਉਦਾਂ ਦੇ ਕੰਮ ਕਰਦੇ ਜਿਹੜੇ ਲੋਕ ਕਹਿੰਦੇ ਹੁੰਦੇ ਆ ਵੀ ਆਪਣਿਆਂ ਨੂੰ ਤੁਸੀਂ ਨਾ ਐਕਸਪੋਜ਼ ਜਿਹੜਾ ਉਹ ਕਰੋ। ਜਿਹੜੇ ਕੰਮ ਪੁੱਠੇ ਕਰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਵੀ ਇਦਾਂ ਨਾ ਕਰੋ। ਆ ਥੋੜੇ ਦਿਨ ਪਹਿਲਾਂ ਸੈਨ ਹੋਜੇ ਤੋਂ ਇੱਕ ਬੰਦਾ ਫੜਿਆ ਸੀਗਾ ਪੰਜਾਬੀ, ਉਹ ਕਹਿੰਦੇ ਫੋਟੋ ਕਿਉਂ ਪਾਈ? ਫੋਟੋ ਕਿਉਂ ਨਾ ਪਾਈਏ? ਤੁਹਾਡੇ ਬੱਚਿਆਂ ਦੇ ਨਾਲ, ਸਾਡੇ ਬੱਚਿਆਂ ਦੇ ਨਾਲ ਜੇ ਉਹ ਇਦਾਂ ਦਾ ਬੰਦਾ ਆਲੇ ਦੁਆਲੇ ਹੋਊਗਾ ਤੇ ਫਿਰ ਤੁਸੀਂ ਚਾਹੋਗੇ ਵੀ ਤੁਹਾਡੇ ਬੱਚੇ ਉਸ ਅਜਿਹੇ ਕਰਤੂਤੀ ਬੰਦਿਆਂ ਦੇ ਲਾਗੇ ਜਿਹੜੇ ਹੋਣ। ਸੋ ਇਸ ਲਈ ਫੋਟੋ ਪਾਉਣੀ ਚਾਹੀਦੀ ਆ, ਇਸ ਲਈ ਐਕਸਪੋਜ਼ ਕਰਨੇ ਚਾਹੀਦੇ ਆ। ਤੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਐਵੇਂ ਬਦਨਾਮ ਕਰਦੇ, ਉਹਨਾਂ ਨੂੰ ਬਦਨਾਮ ਨਹੀਂ ਕਰਦੇ, ਉਹ ਰਿਐਲਿਟੀ ਆ, ਉਹ ਤੋਂ ਤੁਸੀਂ ਭੱਜ ਨਹੀਂ ਸਕਦੇ। ਉਹ ਜਿਹਨੇ ਕ੍ਰਾਈਮ ਕੀਤਾ ਉਹ ਕ੍ਰਿਮੀਨਲ ਹੀ ਉਹਨੂੰ ਆਖਿਆ ਜਾਣਾ ਆ। ਉਹ ਕੋਈ ਦੁੱਧ ਧੋਤਾ ਨਹੀਂ ਹੋ ਜਾਣਾ ਵੀ ਕੋਈ ਜਿਹੜੀ ਵਾਸ਼ਿੰਗ ਮਸ਼ੀਨ 'ਚ ਪਾਇਆ ਤੇ ਟਾਈਟ ਪਾਤਾ ਤੇ ਉੱਤੋਂ ਦੀ ਬੰਦਾ ਜਿਹੜਾ ਸਾਫ਼ ਸੁਥਰਾ ਨਿਕਲ ਕੇ ਸਾਹਮਣੇ ਜਿਹੜਾ ਉਹ ਆ ਜਾਊਗਾ। ਕਈ ਵਾਰੀ ਤੇ ਇਹ ਲੱਗਦਾ ਹੁੰਦਾ ਵੀ ਜਿਹੜੇ ਲੋਕ ਆਪ ਇਦਾਂ ਦਾ ਕੰਮ ਕਰਤੂਤ ਕਰਨਾ ਚਾਹੁੰਦੇ ਆ ਜਾਂ ਕਰਦੇ ਆ, ਉਹਨਾਂ ਨੂੰ ਇਹ ਡਰ ਹੁੰਦਾ ਵੀ ਜੇ ਕਿਤੇ ਅਸੀਂ ਫੜੇ ਗਏ ਤੇ ਸਾਡਾ ਕੋਈ ਸਾਥ ਦਊਗਾ ਕਿ ਨਹੀਂ ਦਊਗਾ। ਨਹੀਂ, ਕੋਈ ਨਹੀਂ ਸਾਥ ਦਊਗਾ ਤੁਹਾਡਾ। ਬਿਲਕੁਲ। ਸੋ ਇਹ ਸਾਰੇ ਚੋਂ ਇੱਕ ਤਾਂ ਇਹ ਆ ਵੀ ਆਪਾਂ ਸਾਰੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਆ, ਪਰਿਵਾਰ ਆ ਭਾਈ ਅਵਤਾਰ ਸਿੰਘ ਦਾ, ਉਹਨਾਂ ਦਾ ਸਾਥ ਦਿਓ, ਪ੍ਰਬੰਧਕਾਂ ਦਾ ਸਾਥ ਦਿਓ। ਬਾਕੀ ਜਿਹੜੀ ਸ਼ੈਰਿਫ ਆ, ਉੱਥੇ ਦੀ ਪੁਲਿਸ ਆ, ਉਹਦਾ ਸਾਥ ਦਿਓ। ਹਜੇ ਤੱਕ ਤਾਂ ਉਹ ਕਹਿ ਰਿਹਾ ਵੀ ਅਸੀਂ ਪੂਰੀ ਇਨਵੈਸਟੀਗੇਟ ਕਰਾਂਗੇ, ਪਰ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਅੱਜ ਤੋਂ 4 ਸਾਲ ਪਹਿਲਾਂ ਮਰਸਡ ਦੇ ਵਿੱਚ ਅਕਤੂਬਰ 2022 ਦੇ ਵਿੱਚ 2 ਭਰਾਵਾਂ ਨੂੰ ਤੇ ਇੱਕ ਉਹਨਾਂ ਦੀ ਵਾਈਫ ਤੇ ਇੱਕ ਬੱਚੀ 8 ਮਹੀਨਿਆਂ ਦੀ ਜਿਹੜੀ ਰੋਹੀ ਪਰਿਵਾਰ ਸੀ, ਉਹਨਾਂ ਨੂੰ ਕਿਡਨੈਪ ਕਰਕੇ ਜਦੋਂ ਮਾਰ ਦਿੱਤਾ ਗਿਆ ਸੀ। ਤੇ ਅੱਜ ਤੱਕ ਵੀ, ਹਾਲਾਂਕਿ ਇਹ 2 ਬੰਦੇ ਜਿਹੜੇ ਅਰੈਸਟ ਹੋਏ ਸੀ, ਇੱਕ ਬਾਹਰ ਘੁੰਮ ਰਿਹਾ ਆਲਰੇਡੀ। ਹਾਂਜੀ, ਉਹਦਾ ਹਜੇ ਦੂਜੇ ਦਾ ਡਿਸੀਜਨ ਹੀ ਨਹੀਂ ਹਜੇ ਤੱਕ ਹੋਇਆ ਕੁਝ ਵੀ। ਟ੍ਰਾਇਲ ਹੀ ਨਹੀਂ ਸ਼ੁਰੂ ਹੋਇਆ, ਡਿਸੀਜਨ ਕੀ ਹੋਣਾ ਹਰਜੋਤ ਸਿੰਘ ਜੀ? ਬਿਲਕੁਲ। ਸੋ ਆਪਣੀ ਕਮਿਊਨਿਟੀ ਨੂੰ ਪੂਰਾ ਪ੍ਰੈਸ਼ਰ ਬਣਾ ਕੇ ਰੱਖਣਾ ਪੈਣਾ ਹੈਗਾ ਆ ਜਿਹੜੀਆਂ ਅਥਾਰਟੀਜ਼ ਆ ਉਹਨਾਂ ਦੇ ਉੱਤੇ।